ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਇਹ ਕੋ ਥੋੜ੍ਹੇ ਦਿਨ ਹੋਏ ਨੇ ਸ਼ੇਖੂਪੁਰੇ ਦੇ ਵਿੱਚ ਪੁਲਿਸ ਵਾਲਿਆਂ ਨੇ ਇੱਕ ਪਿਓ ਤੇ ਪੁੱਤਰ ਨੂੰ ਜਿਹੜਾ ਨਾ ਕੰਨ ਫੜਾਏ ਨੇ ਤੇ ਪੁੱਤਰ ਨੇ ਆ ਕੇ ਮਾਰ ਛੜਿਆ ਦੋਵਾਂ ਪੁਲਿਸ ਵਾਲਿਆਂ ਨੂੰ। ਇਹਦੀ ਵਜ੍ਹਾ ਕੀ ਹੈ ਕਿ ਸਾਡੀ ਪੁਲਿਸ ਦੀ ਟ੍ਰੇਨਿੰਗ ਕੀਤੀ ਹੈ ਕਲੋਨੀਅਲ ਮਾਸਟਰਸ ਨੇ, ਹਾਲੇ ਵੀ ਉਸੇ ਟ੍ਰੇਨਿੰਗ ਤੇ ਚੱਲ ਰਹੇ ਨੇ ਤੇ ਸਾਨੂੰ ਗੁਲਾਮਾਂ ਹਾਲ ਟਰੀਟ ਕਰਦੇ ਨੇ। ਫੌਜ ਵੀ ਤੇ ਪੁਲਿਸ ਵੀ। ਇਹ ਕਰੋਨਾ ਦੇ ਹਵਾਲੇ ਨਾਲ ਜੇ ਤੁਸੀਂ ਲਾਕਡਾਊਨ ਕਰਨਾ ਤੇ ਤਮੀਜ਼ ਨਾਲ ਕਰੋ, ਅਸੀਂ ਕੋਈ ਤੁਹਾਡੇ ਗੁਲਾਮ ਨਹੀਂ। ਅਸੀਂ ਫੌਜ ਵੀ, ਸਾਡੇ ਫੌਜੀ ਵੀ ਭਰਾ ਨੇ, ਪੁਲਿਸ ਵਾਲੇ ਵੀ ਭਰਾ ਨੇ। ਤੁਸੀਂ ਸਾਨੂੰ ਇਨਸਾਨਾਂ ਸਾਡੇ ਨਾਲ ਸਲੂਕ ਕਰੋ। ਸਾਨੂੰ ਤੁਸੀਂ ਆਖੋ ਲਾਕਡਾਊਨ ਐਜੂਕੇਟ ਕਰੋ। ਇਹ ਕੀ ਤਰੀਕਾਕਾਰ ਹੈ ਕਿ ਪੁੱਤਰਾਂ ਦੇ ਸਾਹਮਣੇ ਪਿਓਵਾਂ ਨੂੰ ਕੰਨ ਫੜਾਣੇ? ਫਿਰ ਤੁਸੀਂ ਮਰਨਾ ਹੀ ਹੈ। ਤੁਸੀਂ ਕਰੋਨਾ ਦੇ ਹਵਾਲੇ ਨਾਲ ਬਗਾਵਤ ਮੁਲਕ 'ਚ ਫੈਲਾਉਣਾ ਚਾਹ ਰਹੇ ਹੋ। ਫੌਜ ਦੀ ਵੀ ਰੀਟ੍ਰੇਨਿੰਗ ਦੀ ਜ਼ਰੂਰਤ ਹੈ, ਮਤਲਬ ਪੁਲਿਸ ਦੀ ਵੀ ਜ਼ਰੂਰਤ ਹੈ, ਔਰ ਬਿਊਰੋਕ੍ਰੇਸੀ ਦੀ ਵੀ, ਕਿਉਂਕਿ ਇਹ ਸਾਰੇ ਬ੍ਰਿਟਿਸ਼ ਦਾ ਸਟੀਲ ਫਰੇਮ ਸੀ। ਔਰ ਇਹ ਸਟੀਲ ਫਰੇਮ ਆਫ ਰਾਜ ਨੇ ਹਾਲੇ ਵੀ ਸਾਨੂੰ ਗੁਲਾਮ ਬਣਾਏ ਆ। ਹੁਣ ਸਾਨੂੰ ਆਜ਼ਾਦੀ ਵਾਸਤੇ ਜਿੰਜ ਕਸ਼ਮੀਰ ਦੇ ਵਿੱਚ, ਫਲਸਤੀਨ ਦੇ ਵਿੱਚ ਬੱਚੇ ਅੱਗੋਂ ਮਾਰਦੇ ਨੇ ਨਾ ਵੱਟੇ, ਇੰਝ ਪਾਕਿਸਤਾਨ ਦੇ ਵਿੱਚ ਵੀ ਸਾਨੂੰ ਆਪਣੇ ਬੱਚੇ, ਮਾਂ ਪਿਓ, ਆਪੀ ਸਭ ਨੂੰ ਬੋਲਣਾ ਪੈਣਾ ਔਰ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਪੈਣਾ। ਅਸੀਂ ਗੂੰਗੇ ਨਹੀਂ ਹੈ। ਅਲਾਮਾ ਇਕਬਾਲ ਨੇ ਕਿਹਾ ਸੀ ਕਿ ਮਸ਼ਰਕ ਇੱਕ ਖਾਮੋਸ਼ ਹੈ। ਮੇਰੇ ਅੱਬੂ ਜੀ ਵੀ ਵਾਕਿਆ ਸੁਣਾਉਂਦੇ ਨੇ ਕਿ ਕਿਵੇਂ ਸਾਡੇ ਪਿੰਡਾਂ ਦੇ ਵਿੱਚ ਜਦੋਂ ਇਹ ਛੋਟੇ ਹਨ ਪੁਲਿਸ ਹੁੰਦੀ ਸੀ ਤੇ ਇਹ ਡਰ ਜਾਂਦੇ ਹਨ। ਉਸ ਹਵਾਲੇ ਨਾਲ ਅੱਬੂ ਜੀ ਗੱਲ ਕਰਨਗੇ। ਹਾਂਜੀ। ਮੇਰੀ ਉਮਰ ਕੋਈ 68 ਕੁ ਸਾਲ ਹੈ ਤੇ ਛੋਟਿਆਂ ਹੁੰਦਿਆਂ ਅਸੀਂ ਨਾ ਠੰਡੀਆਂ ਛਾਵਾਂ ਹੁੰਦੀਆਂ ਹਨ, ਵੱਡੇ ਦਰਖਤ ਹੁੰਦੇ ਹਨ ਬੋੜਾਂ ਦੇ, ਉੱਥੇ ਪੇ ਗੱਜੀ ਚਾਰਾ ਖੇਡੀਏ। ਤੇ ਕਿਸੇ ਨੇ ਆਖਿਆ ਯਾਰ ਉਹ ਪੁਲਿਸ ਆ ਗਈ ਜੇ। ਉਹ ਅਸਾਂ ਵੇਖਿਆ ਮਤਲਬ ਪੁਲਿਸ ਦੀ ਵਰਦੀ 'ਚ ਇੱਕ ਸਿਪਾਹੀ, ਉਹ ਅਸਲ ਪੁਲਿਸ ਵਾਲਾ ਨਹੀਂ ਸੀ, ਉਹ ਮਰਾਸੀ ਬਣੇ ਹੁੰਦੇ ਨੇ, ਉਹ ਆ ਗਿਆ। ਅਸੀਂ ਦੌੜ ਲਾ ਦਿੱਤੀ, ਸਾਨੂੰ ਤਾਂ ਪਤਾ ਸੀ ਪੁਲਿਸ ਆ ਗਈ। ਅਸੀਂ ਜਾ ਕੇ ਨਾ ਕੁੜੇ ਵੜ ਗਏ ਤੂੜੀ ਆਈ ਕੋੜ ਦੇ ਵਿੱਚ। ਉੱਥੇ ਪਸੀਨੋ ਪਸੀਨਾ ਉੱਥੋਂ ਨਿਕਲੇ ਤੇ ਬਾਹਰ ਵੇਖਿਆ ਤੇ ਸਾਡਾ ਲੰਬੜਦਾਰ ਸੀ, ਉਹ ਫੜਾ ਪਿਆ ਗਾਏ। ਉਹਨੂੰ ਆ ਫੜਿਆ ਉਹਨਾਂ ਪੁਲਿਸ ਵਾਲਿਆਂ ਨੇ, ਅੱਗੇ ਲਾ ਲਿਆ ਲੰਬੜਦਾਰ ਸਾਹਿਬ ਨੂੰ। ਅੱਗੇ ਜਾ ਕੇ ਤੇ ਪੈਰੀਂ ਪੈ ਗਏ, ਕਿਉਂਕਿ ਉਹ ਜੈਲੀ ਪੁਲਿਸ ਵਾਲੇ ਸਨ। ਮਰਾਸੀ ਭਰੀਆਂ ਲੈਣ ਵਾਸਤੇ ਨਾ ਪੁਲਿਸ ਦੀ ਵਰਦੀ 'ਚ ਆ ਜਾਂਦੇ ਆ ਤੇ ਜੱਟ ਵਿਚਾਰੇ ਅੱਗੇ ਚੜ੍ਹ ਕੇ ਨੱਸਦਿਆਂ ਫਿਰਨਾ। ਉਹ ਖੌਫ ਅੱਜ ਤੱਕ ਉਸ ਵਰਦੀ ਦਾ ਦਿਲ ਦੇ ਵਿੱਚੋਂ ਨਹੀਂ ਨਿਕਲਦਾ। 68 ਸਾਲ ਹੋ ਗਏ ਨੇ। ਇਹ ਦੂਸਰੀ ਵਰਦੀ ਨਵੀਂ ਜਿਹੜੀ ਆਈ ਹੈ, ਇਹਦੇ ਵਿੱਚ ਕਮ ਸੇ ਕਮ ਇੰਨਾ ਜ਼ਰੂਰ ਹੋਇਆ ਕਿ ਡਰ ਨਹੀਂ ਹੋਣ ਲੱਗਦਾ। ਅਤੇ ਉਸ ਵਰਦੀ ਦੇ ਵਿੱਚ ਮਤਲਬ ਕਿ ਬੜਾ ਹੀ ਖੌਫ ਸੀ, ਜਿਹੜਾ ਮਤਲਬ ਇੰਨੀ ਉਮਰ ਦੇ ਬਾਅਦ ਵੀ ਨਹੀਂ ਨਿਕਲਿਆ। ਹਾਂ, ਉਹ ਖੌਫ ਐਸੇ ਵਜ੍ਹਾ ਤੁਸੀਂ ਕਿ ਗੋਰੇ ਨੇ ਪੁਲਿਸ ਔਰ ਫੌਜ ਦੀ ਟ੍ਰੇਨਿੰਗ ਇੰਝ ਕੀਤੀ ਸੀ ਕਿ ਅਸੀਂ ਪੰਜਾਬੀ, ਅਸੀਂ ਇੰਡੀਅਨ ਗੁਲਾਮ ਹਾਂ ਅਤੇ ਸਾਨੂੰ ਗੁਲਾਮਾਂ ਹਾਲ ਟਰੀਟ ਕਰਨਾ। ਅੱਜ ਵੀ ਫੌਜ ਨੂੰ ਅਤੇ ਪੁਲਿਸ ਦੀ ਔਰ ਬਿਊਰੋਕ੍ਰੇਸੀ ਦੀ ਨਵੀਂ ਟ੍ਰੇਨਿੰਗ ਦੀ ਜ਼ਰੂਰਤ ਹੈ, ਜਿਹਦੇ ਵਿੱਚ ਉਹ ਸਾਨੂੰ ਆਪਣਾ ਸਮਝਣ, ਦੁਸ਼ਮਣ ਅਤੇ ਗੁਲਾਮ ਨਾ ਸਮਝਣ। ਕਿਉਂ ਜੀ? ਹਾਂ, ਇਹ ਬਿਲਕੁਲ ਠੀਕ ਹੈ। ਟ੍ਰੇਨਿੰਗ ਤਾਂ ਚਲੋ ਰੀਟ੍ਰੇਨਿੰਗ ਦੀ ਕੋਈ ਨਹੀਂ ਲੋੜ, ਟ੍ਰੇਨਿੰਗ ਤਾਂ ਸ਼ੁਰੂ ਤੋਂ ਸਹੀ ਹੋ ਰਹੀ ਹੈ, ਲੇਕਿਨ ਇਹਨਾਂ ਦੇ ਦਿਮਾਗ ਨੂੰ ਥੋੜ੍ਹਾ ਜਿਹਾ ਸੈੱਟ ਕਰਨਾ ਪੈਂਦਾ। ਇਹ ਮਤਲਬ ਇਹਨਾਂ ਨੂੰ ਥੋੜ੍ਹੀ ਜਿਹੀ ਅਵੇਅਰਨੈਸ ਦੇਣੀ ਚਾਹੀਦੀ ਹੈ ਕਿ ਯਾਰ ਇਸ ਮਕਸਦ ਵਾਸਤੇ, ਕਰੋਨਾ ਦੇ ਵਾਸਤੇ ਤੁਸੀਂ ਚੱਲੇ ਹੋ, ਇਹ ਸਾਰਿਆਂ 'ਤੇ ਇਹ ਤੁਹਾਡੇ ਵਾਸਤੇ ਵੀ ਮੁਸੀਬਤ ਹੈ। ਹੁਣ ਇਹਨਾਂ ਨੂੰ ਐਡਾ ਤੇ ਨਾ ਤੁਸੀਂ ਆਰਡਰ ਤੁਹਾਨੂੰ ਕੋਈ ਮਿਲਦਾ, ਐਕਸ਼ਨ ਤੁਸੀਂ ਕੋਈ ਲੈਂਦੇ ਹੋ। ਇਹ ਅਸਲੀ ਇਲਿਟਰੇਸ਼ਨ ਨੇ, ਮਤਲਬ ਅਨਪੜ੍ਹ ਲੋਕ ਨੇ, ਇਹਨਾਂ ਦੀ ਸਹੀ ਗਾਈਡਲਾਈਨ ਨਹੀਂ ਹੁੰਦੀ। ਇਹਨਾਂ ਨੂੰ ਗਾਈਡ ਕਰਨਾ ਚਾਹੀਦਾ। ਜਿਸ ਵਕਤ ਵੀ ਅਫਸਰ ਕੋਈ ਮਤਲਬ ਇਹਨਾਂ ਦੀ ਡਿਊਟੀ ਲਾਉਂਦਾ, ਇਹਨਾਂ ਨੂੰ ਪਹਿਲਾਂ ਗਾਈਡਲਾਈਨ ਦੇ ਕੇ ਘੱਲੇ ਕਿ ਯਾਰ ਮੁਲਕ ਸਾਡਾ, ਬੰਦੇ ਸਾਡੇ ਨੇ, ਜ਼ਰੂਰਤ ਨਾਲ ਬਾਹਰ ਨਿਕਲਣਾ। ਗਰੀਬ ਲੋਕ ਨੇ, ਕਿਸੇ ਸੌਦਾ ਲੈਣ ਜਾਣਾ, ਕਿਸੇ ਹੋਰ ਲੈਣ ਜਾਣਾ। ਇਹ ਕਿੱਡੀ ਵੱਡੀ ਮਤਲਬ ਇਹ ਕਿ ਪਿਓ ਅਤੇ ਪੁੱਤਰ ਨੂੰ ਮਤਲਬ ਡੱਕ ਕੇ ਪਿਓ ਨਾਲ ਫੜ ਕੇ ਕੰਨ ਫੜਾ ਦਿੱਤੇ ਤੇ ਫਿਰ ਮਰਨਾ ਹੀ ਸਣੇ, ਹੋਰ ਕੀ ਕਰਨਾ ਹਨ। ਬਹੁਤ ਚੰਗਾ ਹੋਇਆ, ਇਹਨਾਂ ਨੂੰ ਇਹੋ ਜਿਹਾ ਨੂੰ ਮਾਰਨਾ ਹੀ ਚਾਹੀਦਾ ਤਾਂ ਕਿ ਦੂਜੇ ਇਸ ਤੋਂ ਸਬਕ ਲੈਣ, ਠੀਕ ਹੈ, ਇਹਨਾਂ ਨੂੰ ਅਕਲ ਆਵੇ। ਅਸਲਾਮ ਵਾਲੇਕੁਮ।